ਬੋਸਟਨ 'ਚ ਜਿਹੜੀ ਮਾਸ ਸ਼ੂਟਿੰਗ ਹੋਈ ਆ, ਉਹ ਹੁਣ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਉਹ ਮੋਟੀਵੇਟਡ ਹੀ ਈਰਾਨ ਦੀਆਂ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਹੋਇਆ ਸੀਗਾ। ਸੋ ਇਹ ਐਤਵਾਰ ਨੂੰ ਜਿਹੜੀ ਇਹ ਸ਼ੂਟਿੰਗ ਆਸਟਨ ਦੀ ਇੱਕ 6 ਸਟਰੀਟ ਦੀਆਂ ਜਿਹੜੀਆਂ ਬਾਰਸ ਆ ਉਸ ਦੇ ਉੱਤੇ ਹੋਈ ਆ। ਸੋ ਇੱਕ ਬੰਦਾ ਕਹਿੰਦੇ ਵੀ ਇੱਕ ਵੱਡੀ SUV ਦੇ ਵਿੱਚ ਗੱਡੀ ਦੇ ਸ਼ੀਸ਼ੇ ਥੱਲੇ ਕਰਕੇ ਉਧਰੋਂ ਦੀ ਬਾਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਤੇ ਡਰਾਈਵ ਬਾਏ ਜਿਹੜੀ ਉਸਨੇ ਉਹ ਕੀਤਾ ਤੇ SUV ਦੇ ਵਿੱਚੋਂ ਹੀ ਗੋਲੀਆਂ ਜਿਹੜੀਆਂ ਉਹ ਲਗਾਤਾਰ ਚਲਾਈ ਜਾ ਰਿਹਾ ਸੀ, ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਦ ਤੱਕ ਇਸ ਨੂੰ ਕਾਬੂ ਪਾਇਆ ਗਿਆ 2 ਜਣਿਆਂ ਨੂੰ ਇਸਨੇ ਮਾਰ ਦਿੱਤਾ ਸੀ, 14 ਜਣੇ ਜ਼ਖਮੀ ਹੋਏ ਆ ਤੇ ਜਿਹੜਾ ਸਸਪੈਕਟ ਆ ਉਸ ਦੀ ਵੀ ਮੌਤ ਜਿਹੜੀ ਉਹ ਹੋ ਚੁੱਕੀ ਆ। ਸੋ ਕਹਿੰਦੇ ਵੀ 53 ਸਾਲਾਂ ਦਾ ਨਡੀਗਾ ਡੀਏਗਨੀ ਇਸ ਦਾ ਨਾਮ ਆ ਤੇ ਇਸ ਨੇ ਜਿਹੜੀ ਉਹ ਹੁੱਡੀ ਪਾਈ ਹੋਈ ਸੀ ਪ੍ਰੋਪਰਟੀ ਆਫ ਅੱਲਾ ਜਿਹੜੀ ਉਹ ਕਰਕੇ ਇਹ ਜਿਹੜੀ ਫੋਟੋ ਪੁਲਿਸ ਵਾਲਿਆਂ ਨੇ ਸ਼ੇਅਰ ਕੀਤੀ ਆਸਟਨ ਪੁਲਿਸ ਨੇ ਤੇ ਉਹਦੇ ਕੋਲ ਸੈਮੀ ਆਟੋਮੈਟਿਕ ਇੱਕ ਬੰਦੂਕ ਸੀਗੀ ਜਿਸ ਦੇ ਨਾਲ ਗੋਲੀਬਾਰੀ ਜਿਹੜੀ ਉਸਨੇ ਕੀਤੀ ਜਿਹੜੀ ਹੋਈ ਸੀ ਤੇ ਨੈਚੁਰਲਾਈਜ਼ਡ ਅਮਰੀਕਾ ਦਾ ਜਿਹੜਾ ਉਹ ਸਿਟੀਜ਼ਨ ਸੀਗਾ, ਸੈਨੇਗਲ ਤੋਂ ਇਹ ਬਿਲੋਂਗ ਕਰਦਾ ਸੀਗਾ। ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਸ ਤੋਂ ਇਹ ਪਤਾ ਲੱਗਾ ਹੋਇਆ ਆ। ਸੋ ਕਹਿੰਦੇ ਵੀ ਪਹਿਲਾਂ ਨਿਊਯਾਰਕ 'ਚ ਆਇਆ ਸੀ, ਫਿਰ ਟੈਕਸਸ ਦੇ ਵਿੱਚ ਆ ਕੇ ਜਿਹੜਾ ਉਹ ਰਹਿਣ ਲੱਗ ਗਿਆ ਸੀਗਾ। ਟੈਕਸਸ ਦੇ ਵਿੱਚ 2022 'ਚ ਇੱਕ ਵਾਰੀ ਗ੍ਰਿਫਤਾਰ ਹੋਇਆ ਸੀ ਕੋਲੀਜਨ ਵਿਦ ਵਹੀਕਲ ਡੈਮੇਜ ਮਿਸਡਿਮੀਨਰ ਆਫੈਂਸ ਦੇ ਨਾਲ। ਸੋ ਹੁਣ ਤੱਕ ਅਮਰੀਕਾ 'ਚ 56 ਮਾਸ ਸ਼ੂਟਿੰਗ ਜਿਹੜੀਆਂ ਉਹ ਹੋ ਚੁੱਕੀਆਂ ਆ ਤੇ ਉਹਦੇ ਵਿੱਚੋਂ ਇਹ ਇੱਕ ਆ ਤੇ ਕਹਿੰਦੇ ਵੀ ਇਹ ਹੁਣ ਇਹੀ ਮੰਨਿਆ ਜਾ ਰਿਹਾ ਵੀ ਈਰਾਨ ਦੀਆਂ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਇਹ ਬੰਦੇ ਨੇ ਮੋਟੀਵੇਟ ਹੋ ਕੇ ਉਸ ਚੀਜ਼ ਤੋਂ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਆ ਤੇ ਜੋ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਣਿਆ ਪਿਆ ਆ ਇਹਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਹੋਰ ਹੋਣ ਦੀ ਜਿਹੜੀ ਉਹ ਕਿਆਸਰਾਈ ਦੱਸੀ ਜਿਹੜੀ ਉਹ ਜਾਂਦੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ FBI ਨੇ ਲਾਈਕ ਬਿਲਕੁਲ ਐਕਸਟ੍ਰੀਮ ਲੈਵਲ ਦੇ ਉੱਤੇ ਰੱਖਿਆ ਆ ਕੰਮ ਵੀ ਇਹ ਖਤਰਾ ਜਿਹੜਾ ਉਹ ਬਣਿਆ ਪਿਆ ਆ। ਸੋ ਇਦਾਂ ਦੇ ਲੋਕ ਜਿਹੜੇ ਖਾਸ ਕਰਕੇ ਉਹਨਾਂ ਦੇ ਨਾਲ ਹਮਦਰਦ ਨੇ ਉਹ ਇਦਾਂ ਦੇ ਜਿਹੜੇ ਹਮਲੇ ਆ ਉਹ ਜ਼ਰੂਰ ਕਰਨ ਦੀ ਜਿਹੜੀ ਯੋਜਨਾ ਆ ਉਹ ਬਣਾ ਸਕਦੇ ਨੇ। ਬੋਸਟਨ 'ਚ ਜਿਹੜੀ ਮਾਸ ਸ਼ੂਟਿੰਗ ਹੋਈ ਆ ਉਹ ਹੁਣ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਉਹ ਮੋਟੀਵੇਟਡ ਹੀ ਈਰਾਨ ਦੀਆਂ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਹੋਇਆ ਸੀਗਾ। ਸੋ ਇਹ ਐਤਵਾਰ ਨੂੰ ਜਿਹੜੀ ਇਹ ਸ਼ੂਟਿੰਗ ਆਸਟਨ ਦੀ ਇੱਕ 6 ਸਟਰੀਟ ਦੀਆਂ ਜਿਹੜੀਆਂ ਬਾਰਸ ਆ ਉਸ ਦੇ ਉੱਤੇ ਹੋਈ ਆ। ਸੋ ਇੱਕ ਬੰਦਾ ਕਹਿੰਦੇ ਵੀ ਇੱਕ ਵੱਡੀ SUV ਦੇ ਵਿੱਚ ਗੱਡੀ ਦੇ ਸ਼ੀਸ਼ੇ ਥੱਲੇ ਕਰਕੇ ਉਧਰੋਂ ਦੀ ਬਾਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਤੇ ਡਰਾਈਵ ਬਾਏ ਜਿਹੜੀ ਉਸਨੇ ਉਹ ਕੀਤਾ ਤੇ SUV ਦੇ ਵਿੱਚੋਂ ਹੀ ਗੋਲੀਆਂ ਜਿਹੜੀਆਂ ਉਹ ਲਗਾਤਾਰ ਚਲਾਈ ਜਾ ਰਿਹਾ ਸੀ, ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਦ ਤੱਕ ਇਸ ਨੂੰ ਕਾਬੂ ਪਾਇਆ ਗਿਆ 2 ਜਣਿਆਂ ਨੂੰ ਇਸਨੇ ਮਾਰ ਦਿੱਤਾ ਸੀ, 14 ਜਣੇ ਜ਼ਖਮੀ ਹੋਏ ਆ ਤੇ ਜਿਹੜਾ ਸਸਪੈਕਟ ਆ ਉਸ ਦੀ ਵੀ ਮੌਤ ਜਿਹੜੀ ਉਹ ਹੋ ਚੁੱਕੀ ਆ। ਸੋ ਕਹਿੰਦੇ ਵੀ 53 ਸਾਲਾਂ ਦਾ ਨਡੀਗਾ ਡੀਏਗਨੀ ਇਸ ਦਾ ਨਾਮ ਆ ਤੇ ਇਸ ਨੇ ਜਿਹੜੀ ਉਹ ਹੁੱਡੀ ਪਾਈ ਹੋਈ ਸੀ ਪ੍ਰੋਪਰਟੀ ਆਫ ਅੱਲਾ ਜਿਹੜੀ ਉਹ ਕਰਕੇ ਇਹ ਜਿਹੜੀ ਫੋਟੋ ਪੁਲਿਸ ਵਾਲਿਆਂ ਨੇ ਸ਼ੇਅਰ ਕੀਤੀ ਆਸਟਨ ਪੁਲਿਸ ਨੇ ਤੇ ਉਹਦੇ ਕੋਲ ਸੈਮੀ ਆਟੋਮੈਟਿਕ ਇੱਕ ਬੰਦੂਕ ਸੀਗੀ ਜਿਸ ਦੇ ਨਾਲ ਗੋਲੀਬਾਰੀ ਜਿਹੜੀ ਉਸਨੇ ਕੀਤੀ ਜਿਹੜੀ ਹੋਈ ਸੀ ਤੇ ਨੈਚੁਰਲਾਈਜ਼ਡ ਅਮਰੀਕਾ ਦਾ ਜਿਹੜਾ ਉਹ ਸਿਟੀਜ਼ਨ ਸੀਗਾ, ਸੈਨੇਗਲ ਤੋਂ ਇਹ ਬਿਲੋਂਗ ਕਰਦਾ ਸੀਗਾ। ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਸ ਤੋਂ ਇਹ ਪਤਾ ਲੱਗਾ ਹੋਇਆ ਆ। ਸੋ ਕਹਿੰਦੇ ਵੀ ਪਹਿਲਾਂ ਨਿਊਯਾਰਕ 'ਚ ਆਇਆ ਸੀ, ਫਿਰ ਟੈਕਸਸ ਦੇ ਵਿੱਚ ਆ ਕੇ ਜਿਹੜਾ ਉਹ ਰਹਿਣ ਲੱਗ ਗਿਆ ਸੀਗਾ। ਟੈਕਸਸ ਦੇ ਵਿੱਚ 2022 'ਚ ਇੱਕ ਵਾਰੀ ਗ੍ਰਿਫਤਾਰ ਹੋਇਆ ਸੀ ਕੋਲੀਜਨ ਵਿਦ ਵਹੀਕਲ ਡੈਮੇਜ ਮਿਸਡਿਮੀਨਰ ਆਫੈਂਸ ਦੇ ਨਾਲ। ਸੋ ਹੁਣ ਤੱਕ ਅਮਰੀਕਾ 'ਚ 56 ਮਾਸ ਸ਼ੂਟਿੰਗ ਜਿਹੜੀਆਂ ਉਹ ਹੋ ਚੁੱਕੀਆਂ ਆ ਤੇ ਉਹਦੇ ਵਿੱਚੋਂ ਇਹ ਇੱਕ ਆ ਤੇ ਕਹਿੰਦੇ ਵੀ ਇਹ ਹੁਣ ਇਹੀ ਮੰਨਿਆ ਜਾ ਰਿਹਾ ਵੀ ਈਰਾਨ ਦੀਆਂ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਇਹ ਬੰਦੇ ਨੇ ਮੋਟੀਵੇਟ ਹੋ ਕੇ ਉਸ ਚੀਜ਼ ਤੋਂ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਆ ਤੇ ਜੋ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਣਿਆ ਪਿਆ ਆ ਇਹਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਹੋਰ ਹੋਣ ਦੀ ਜਿਹੜੀ ਉਹ ਕਿਆਸਰਾਈ ਦੱਸੀ ਜਿਹੜੀ ਉਹ ਜਾਂਦੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ FBI ਨੇ ਲਾਈਕ ਬਿਲਕੁਲ ਐਕਸਟ੍ਰੀਮ ਲੈਵਲ ਦੇ ਉੱਤੇ ਰੱਖਿਆ ਆ ਕੰਮ ਵੀ ਇਹ ਖਤਰਾ ਜਿਹੜਾ ਉਹ ਬਣਿਆ ਪਿਆ ਆ। ਸੋ ਇਦਾਂ ਦੇ ਲੋਕ ਜਿਹੜੇ ਖਾਸ ਕਰਕੇ ਉਹਨਾਂ ਦੇ ਨਾਲ ਹਮਦਰਦ ਨੇ ਉਹ ਇਦਾਂ ਦੇ ਜਿਹੜੇ ਹਮਲੇ ਆ ਉਹ ਜ਼ਰੂਰ ਕਰਨ ਦੀ ਜਿਹੜੀ ਯੋਜਨਾ ਆ ਉਹ ਬਣਾ ਸਕਦੇ।